वालेकुम सत श्री अकाल प्रणाम दोस्तों। एक पिंड पंजाब का चैनल के अज बाबा फकीरिया बड़ी देर बाद साढ़े काबू आया जी। बहुत मसरूफ रहते हैं, कामों कारों भी रुझे रहते हैं। बड़ी मेहनत करके बड़ी सिफारिश के नाल अज इन्हों लैके आए हैं। अज इन्हों दी खट्टियां मिठियां फिर तुहाडे रूबरू करते हैं जी। तो काफ़ी टाइम बाद इन्होंने गपशप लगन लगी है। उम्मीद करते हैं तुहानूं गल्लां हमेशा की तरह बहुत अच्छियां लगणगियां जी। मास्टर अब्दुल दानिश साहब नाल है, वो भी इन्हों को सवाल जवाब करेंगे। तो इन्हों दी गल्लां बातां जमाने के मुताबिक जो इन्होंने जिंदगी के अपने हंडाया, जो वरत्या, जो इन्हों तजर्बात मुशाहदात किए, सारे तुहाडे सामने अज लैके आ रहे हैं जी। हाँ जी बाबा जी, अस्सलाम वालेकुम। वालेकुम सलाम जी। की हाल चाल? अलहमदुलिल्लाह, ठीक रहिंदी है? अल्लाह का शुक्र है। अच्छा, तो तुसी अज काला जोड़ा पाया, ये किहदी फरमाइश ते पाया? वो काला जोड़ा है जरा बरीक आ, बाकी कपड़े मोटे है, गर्मी है। हुण मैं कहा चलो ये पा लैने आ, नाले धुप्प इत्ते घट लगदी है। ਇਹਦੇ ਵਿੱਚ गर्मी बहुती लगती है। चलो ये बदल दांगे जी, लगदी है गर्मी, मैनूं तो लगदी नहीं। अच्छा, नहीं तुहाडी तां सेहत चंगी है ना, इस तो नहीं गर्मी लगदी तुहानूं। चंगा डाउन हो जाऊगी ये ना सेहत। एक गाने भी बने हैं ना, ये काला जोड़ा पा साडी फरमाइश ते इस तरह के। मैं शायद तुसी किसी ने तुहानूं कहा होवे खास, ਉਹੀ सुन के मैं पाया। मैं क्या खबर मैं भी किसी दे पसंद आ जावां। बाबा जी जवान होण नूं फिर दिल करदा तुहाडा? ये भी कोई गल है, दिल नहीं कर रहा। बाबे नजमी ने कहा रब करे मैं फिर एक बारी हो जा 16 सालों का, फिर कुड़ी कोई मैनू देवे जोड़ा एक रमालों का, अच्छा, फिर कोई भाबो ताने मारे वेखा शहर सियालों का, रब करे मैं फिर एक बारी हो जा 16 सालों का। तुहाडा भी इदां दिल करदा? 16 सालों के तुसीं हो जाओ फर्ज कीता ते तुसीं ਉਹ ਕੀ ਕਰੋਗੇ? ਉਹ 16 ਸਾਲਾਂ ਦੇ ਅੱਗੇ ਹੋ ਗਏ, ਅਸੀਂ ਕੀ ਕਰ ਲਿਆ? ਜੇ ਹੁਣ ਹੋ ਗਿਆ ਫੇਰ ਅਸੀਂ ਕੀ ਕਰ ਲੈਣਾ? ਅੱਗੇ 16 ਸਾਲਾਂ ਚ ਗਏ ਆ। ਇਹੋ ਜਿਹੇ ਕੰਮ ਅੱਗੇ ਸੀ, ਉਹੋ ਜਿਹਾ ਹੁਣ ਹੀ ਆ 16 ਸਾਲਾਂ। ਚਲੋ 16ਵੇਂ ਸਾਲ ਦਾ ਕੋਈ ਵਾਕਿਆ ਸੁਣਾਓ ਸੋਹਣਾ ਜਿਹਾ। ਸਾਲ ਹੀ ਖਰਾਬ ਕਰਨ ਵਾਲੀ ਗੱਲ ਆ। 16ਵੇਂ ਸਾਲ ਦਾ ਕੋਈ ਵਾਕਿਆ ਤੁਹਾਡੀ ਜ਼ਿੰਦਗੀ ਦਾ? ਇੱਥੇ ਆ ਜਾ ਹਨਾ, ਉਹ ਰਾਣਾ ਵਿੱਚ ਆਉਣਾ ਚਾਹੀਦਾ। ਆਹੋ ਇਹਨੂੰ ਲੈ ਲਓ ਵਿੱਚ, ਰਾਣੇ ਜਾਵੇ ਨਾ ਕੱਲਾ। ਅੱਛਾ, ਜੇ ਕੋਈ ਫਸੇ ਫਸਾਏ ਦੇ ਨਾਲ ਦੋ ਤਾਂ ਹੋਣਗੇ ਮੇਰੇ। ਅੱਛਾ ਬਾਬਾ ਜੀ, ਇੱਕ ਬੜੀ ਇੱਕ ਸਾਡੇ ਕਹਾਣਾ ਜਿਹਾ ਪਾਉਂਦੇ ਆ, ਰੰਗ ਵਿੱਚ ਭੰਗ ਪਾਣਾ। ਇਹ ਕੀ ਹੁੰਦਾ? ਇਹਦਾ ਕੀ ਮਤਲਬ ਆ? ਉਹ ਰੰਗ ਵਿੱਚ ਇੱਕ ਭੰਗ ਪਾਉਣਾ ਫਰਜ਼ ਕੀਤਾ। ਕੋਈ ਜਨੇਤ ਨਾਲ ਜਾਂਦਾ, ਕਿਸੇ ਦਾ ਰਿਸ਼ਤਾ ਹੁੰਦਾ, ਉਸ ਦੇ ਵਿੱਚ ਭਾਨੀ ਮਾਰ ਦੇਣੀ, ਰੰਗ 'ਚ ਭੰਗ ਪੈ ਜਾਣਾ। ਆਪੇ ਕਿਸੇ ਦਾ ਬੁਰਾ ਹੋ ਜਾਣਾ, ਜੇ ਭਲਾ ਹੋ ਜਾਣਾ ਚੰਗਾ ਹੋ ਜਾਣਾ। ਰੰਗ 'ਚ ਭੰਗ ਕਿਸੇ ਦਾ ਬੁਰਾ ਹੋ ਜਾਵੇ ਤਾਂ ਭੰਗ ਹੀ ਭੰਗ ਵਾ ਸਾਰਾ। ਅੱਛਾ ਬਾਬਾ ਜੀ, ਕਦੇ ਰੰਗ 'ਚ ਭੰਗ ਕਿਸੇ ਨੇ ਪਾਈ ਹੋਵੇ, ਕਿਸੇ ਨੇ ਕੋਈ ਕਹਾਣੀ ਇਦਾਂ ਦੀ ਕੀਤੀ ਹੋਵੇ, ਉਹਦਾ ਹੈ ਕੋਈ ਜ਼ਿਹਨ 'ਚ ਕਿੱਸਾ ਕੋਈ ਇਦਾਂ ਦਾ? ਇੱਥੇ ਯਾਰ ਜਿਹੜੇ ਲੋਕਾਂ ਦੇ ਛਿੱਤਰ ਖੜਕਦੇ ਉਹ ਰੰਗ 'ਚ ਭੰਗ ਹੀ ਹੁੰਦੇ। ਤੈਨੂੰ ਦੱਸਣ ਆਉਣਾ ਉਹਨਾਂ ਨੇ ਵੀ ਅਸੀਂ ਪਾਉਣ ਲੱਗੇ ਭੰਗ। ਹਾਂ, ਉਹ ਦੱਸਣ ਆਉਣਾ ਵੀ ਮੈਂ ਬਈ ਭੰਗ 'ਚ ਪਾਤਾ। ਉਹ ਭੰਗ ਦਾ ਗੱਪ ਦਾ ਤੇ ਸੱਚ ਦਾ ਵਜੂਦ ਨਹੀਂ ਹੁੰਦਾ। ਮੂੰਹ 'ਚੋਂ ਗਈ ਨਿਕਲ ਗਈ, ਜੇ ਲੱਗ ਗਈ ਟਿਕਾਣੇ ਠੀਕ ਆ, ਗਈ ਨਹੀਂ ਖਾਲੀ ਗਿਆ ਫੈਲ। ਹਾਂ ਅੱਛਾ, ਇੱਕ ਹੋਰ ਅਸੀਂ ਸੁਣਦੇ ਹੁੰਦੇ ਸੀ। ਅੱਜ ਅਸੀਂ ਜ਼ਿਆਦਾ ਅਖਵਾਨ ਜਿਹੜੇ ਪੰਜਾਬੀ ਦੇ ਨਾ, ਉਹਨਾਂ ਬਾਰੇ ਜੇ ਤੁਹਾਡੇ ਕੋਲ ਪੁੱਛਾਂਗੇ ਕਿ ਰੱਜ ਨੂੰ ਚੱਜ, ਇਹ ਵੀ ਅਸੀਂ ਬੜੇ ਸੁਣਦੇ ਆਂ ਛੋਟੇ ਹੁੰਦੇ। ਤੇ ਇਹ ਕੀ ਮਤਲਬ ਹੈ ਇਹਦਾ? ਉਹ ਰੱਜ ਨੂੰ ਚੱਜ, ਜਿਹਦੇ ਘਰ ਉਹ ਰੱਜ ਨੂੰ ਚੱਜ ਦਾ ਮਤਲਬ ਹੈਗਾ ਸਿਆਣਿਆਂ ਦਾ ਕਹਿਣਾ, ਪੁਰਾਣੇ ਦਾ, ਕਿ ਢਿੱਡੋਂ ਭੁੱਖੀ ਮੇਲਾ ਦੱਖ ਨਾ ਦਵੇ। ਜੇ ਢਿੱਡ ਭੁੱਖਾ ਦਾ ਮੇਲਾ ਚਾਹੇ ਸੋਨੇ ਦਾ ਹੋਵੇ, ਹਾਂ, ਢਿੱਡੋਂ ਭੁੱਖੀ ਮੇਲਾ ਦੱਖ ਨਾ ਦਵੇ। ਮੇਲਾ ਕਾਹਦਾ ਦੱਖ ਦੇਣਾ ਭੁੱਖੇ ਨੂੰ? ਇਹ ਗੱਲ ਆ ਵੀ ਜਿਹੜਾ ਬੰਦਾ ਸਰਮਾਇਆਦਾਰ ਆ ਨਾ, ਉਹ ਕਿੱਡੀ ਕੂੜੀ ਗੱਲ ਕਰ ਲਵੇ, ਉਹਦੀ ਗੱਲ ਨੂੰ ਫੁੱਲ ਪਾਉਣੇ ਵੀ ਬਹੁਤ ਬੜੇ ਬੱਲੇ ਪਮਾ ਚਾਵਲ ਹੋਵੇ ਜ਼ਮਾਨੇ ਦਾ। ਇਹ ਆ ਅਸਲ ਰੱਜ ਨੂੰ ਚੱਜ, ਜਿਹੜੀ ਗੱਲ ਕਰਦੀ ਉਹਨੂੰ ਨਾ ਬੱਲੇ ਬੱਲੇ। ਜਾਨੀ ਬਾਬਾ ਜੀ ਗਰੀਬ ਦੀ ਕੋਈ ਗੱਲ ਨਹੀਂ ਸੁਣਦਾ। ਹਾਂ, ਗਰੀਬ ਦੀ ਕੋਈ ਤਾਂ ਨਹੀਂ ਨਾ ਸੁਣਦਾ, ਸੁਣਨੇ ਵਾਲਾ ਤਾਂ ਸੁਣਦਾ ਨਾ, ਜਿਹਨੇ ਪੈਦਾ ਕੀਤੇ ਆ। ਜਿਹਨੇ ਗਰੀਬ ਪੈਦਾ ਕੀਤੇ ਆ। ਰੱਜ ਨੂੰ ਚੱਜ ਤਾਂ ਇਹੀ ਆ ਵੀ ਜਿਹੜਾ ਭੁੱਖਿਆ ਰਿਜ਼ਕ ਪੈ ਗਿਆ ਉਹ ਠੀਕ ਆ। ਜਿਹੜਾ ਤਕੜਾ ਮਾੜਾ ਹੋ ਗਿਆ, ਜਿਹੜਾ ਤਕੜਾ ਮਾੜਿਆਂ 'ਚ ਰਹੀ ਜਾਂਦਾ, ਜਿਹੜਾ ਮਾੜਾ ਤਕੜਾ ਹੋਈ ਜਾਂਦਾ ਉਹ ਤਕੜਿਆਂ 'ਚ ਰਹੀ ਜਾਂਦਾ। ਅੱਜ ਦਾ ਕੰਮ ਨਹੀਂ, ਜਦੋਂ ਦੀ ਦੁਨੀਆ ਪੈਦਾ ਹੋਈ ਉਦੋਂ ਦਾ ਹੀ ਇਹ ਕੰਮ ਚੱਲਦਾ। ਇਤਰਾਜ਼ ਨਾ ਕਿਸੇ 'ਤੇ ਕਰੋ, ਇਹ ਨਵਾਂ ਨਹੀਂ ਕੰਮ ਹੋਇਆ। ਸੱਚੀ ਗੱਲ ਆ, ਜਿਹੜਾ ਪਹਿਲਾਂ ਤੇ ਆ ਅਕਲ ਵਾਲੇ ਬੰਦੇ ਦੀ ਗੱਲ ਨੂੰ ਕਹਿਣਾ ਹੋਵੇ, ਇਹਨੂੰ ਕੋਈ ਚਾਹ ਪੜਾਓ, ਇਹਨੂੰ ਤੋਰੋ ਪਰੇ ਨੂੰ, ਆਹੋ ਜਿੱਡੀ ਮਰਜ਼ੀ ਅਕਲ ਦੀ ਗੱਲ ਕਰ ਦੇਵੇ। ਇਹ ਆਪਣੇ ਮੁਲਕ 'ਚ ਹੀ ਹੁੰਦਾ, ਏਦਾਂ ਦੂਸਰੇ ਆ ਅੰਗਰੇਜ਼ਾਂ ਦੇ ਮੁਲਕ 'ਚ ਤਾਂ ਨਹੀਂ। ਉੱਥੇ ਹਰ ਕਿਸੇ ਦੀ ਕੋਈ ਕਦਰ ਕਰਦਾ। ਉਹ ਅੰਗਰੇਜ਼ਾਂ ਦੇ ਪਾਸੇ ਸੱਚ ਵਾ, ਇੱਥੇ ਗੱਪ ਵਾ। ਇੱਥੇ ਝੂਠ ਸਪਾਨ ਚੱਲਦਾ, ਉੱਥੇ ਝੂਠ ਸਪਾਨ। ਅਸੀਂ ਤੇ ਆਪਣੀਆਂ ਕਸਮਾਂ ਬਹੁਤ ਖਾਂਦੇ ਆ ਕਿ ਅਸੀਂ ਬਹੁਤ ਸੱਚੇ ਆ, ਇਹ ਆ ਉਹ। ਉਹਨਾਂ ਨੂੰ ਕਸਮਾਂ ਖਾਣ ਨੂੰ ਕੀ ਕਰਨਾ? ਕਸਮਾਂ ਖਾਣ ਨਾਲ ਕਿਤੇ ਸੱਚ ਤਾਂ ਨਹੀਂ ਹੋ ਜਾਂਦਾ।
ਜਿਹੜਾ ਬਹੁਤੀਆਂ ਸਹੁੰਆਂ ਖਾਵੇ ਉਹ ਸੱਚਾ ਹੁੰਦਾ, ਜਿਹੜਾ ਸੱਚਾ ਬੰਦਾ ਹੁੰਦਾ ਉਹ ਸਹੁੰ ਖਾਂਦਾ ਹੀ ਨਹੀਂ, ਉਹਨੂੰ ਖਾਣੇ ਦੀ ਸਹੁੰ ਦੀ ਲੋੜ ਹੀ ਨਹੀਂ। ਖਾਂਦਾ ਹੀ ਸੋ ਉਹ ਆ ਜਿਹੜਾ ਜਿੰਨਾ ਝੂਠਾ। ਝੂਠੇ ਬੰਦੇ ਨੇ ਰਿੰਗਟੋਨ ਵੀ ਅੱਜ ਕੱਲ ਬੜੀ ਸਲਾਮੀ ਲਵਾਈ ਹੁੰਦੀ ਆਹੋ ਜਿਹਨੇ ਲੋਕਾਂ ਦੇ ਪੈਸੇ ਦੇਣੇ ਉਹ ਕਹਿੰਦਾ ਅੱਛਾ, ਝੂਠਿਆਂ ਦੇ ਨਾਲ ਲਸ਼ਕਰ ਖੜੇ ਹੁੰਦੇ ਆ, ਸੱਚਾ ਕੱਲਾ ਰਹਿ ਜਾਂਦਾ। ਉਹ ਲਟੇਰੇ ਜਾਂ ਟੁੱਕ ਠੋਰ ਜਿਹੜੇ ਹੁੰਦੇ ਇੱਕ ਉਹ ਹੋਰ ਬੰਦੇ ਵੱਡਿਆਂ ਤੋਂ ਨਾਲ ਗੱਲ ਸੁਣੀ ਦੀ ਕਿ ਪਰਿਆ ਦੇ ਵਿੱਚ ਕਦੀ ਝੂਠ ਨਾ ਬੋਲੋ, ਅਦਾਲਤ ਵਿੱਚ ਕਦੀ ਸੱਚ ਨਾ ਬੋਲੋ। ਜਾਂ ਗਵਾਹੀਆਂ ਦਿੰਦੇ ਲੋਕ ਰੋਟੀਆਂ ਖਾ ਕੇ। ਬਾਬਾ ਜੀ ਇਹ ਕਿਉਂ ਕਰਦੇ ਇਸ ਤਰ੍ਹਾਂ? ਉਹਨਾਂ ਨੂੰ ਇੰਨਾ ਪਤਾ ਨਹੀਂ, ਸ਼ਹੂਰ ਹੀ ਨਹੀਂ ਇਹਨਾਂ ਨੂੰ ਵੀ ਝੂਠ ਤਾਂ ਝੂਠ ਹੀ ਹੁੰਦਾ, ਸੱਚ ਸੱਚ ਹੀ ਹੁੰਦਾ। ਉਹ ਗਵਾਹੀਆਂ ਤਾਂ ਦੇਣੀਆਂ ਝੂਠੀਆਂ ਸੱਚੀਆਂ, ਉਹਨਾਂ ਨੇ ਉੱਥੇ ਟੁੱਕ ਦੀ ਬੁਰਕੀ ਦੀ ਖਾਤਰ ਸਹੁੰ ਚੱਕ ਜਾਂਦੇ ਆ। ਗੱਲ ਆ ਕੋਈ ਕਰਨੇ ਦੀ, ਪੈਸੇ ਲੈ ਕੇ ਗਵਾਹੀਆਂ ਦਿੰਦੇ ਆ। ਸਹੀ ਗੱਲ ਹੈ, ਇਦਾਂ ਹੀ ਹੁੰਦੀ ਹੈ ਅਦਾਲਤਾਂ 'ਚ ਦਵਾਈ ਦਿੰਦੇ ਫਿਰਦੇ ਝੂਠ ਹੀ ਆ ਉੱਥੇ ਸਾਰਾ ਹੀ। ਬਾਬਾ ਜੀ ਆ ਚੌਧਰੀ ਜੇ ਪਿੰਡ ਨੂੰ ਸਹੀ ਕਰਨਾ ਚਾਹਣ, ਲੋਕਾਂ ਨੂੰ ਸਹੀ ਕਰਨਾ ਚਾਹਣ, ਫੈਸਲੇ ਇੱਥੇ ਹੀ ਹੋਣ ਤੇ ਫਿਰ ਬਿਹਤਰ ਨਹੀਂ? ਉਹ ਬਿਹਤਰ ਤਾਂ ਹੈ ਕੋਈ ਬਜਾਏ ਚੌਧਰੀ, ਪੁਲਿਸ ਦੇ ਥਾਣਿਆਂ ਕਚਹਿਰੀਆਂ ਕੋਈ ਚੌਧਰੀ ਬੰਦੇ ਦਾ ਪੁੱਤ ਹੋਵੇ, ਚੌਧਰੀ ਦੁਨੀਆ ਨਾਲੋਂ ਵੀ ਚਬਲ ਹੋਵੇ, ਉਹਦਾ ਕੀ ਬਣਨਾ ਬਈ? ਸਹੀ ਗੱਲ ਆ। ਚੌਧਰੀ ਹੋਵੇ ਤਾਂ ਠੀਕ ਆ, ਉਹਦਾ ਇਹ ਚੌਧਰੀ ਚਬਲ ਹੋਵੇ। ਸਹੀ। ਚੌਧਰੀ ਦਾ ਅੱਜ ਕੱਲ ਇਹ ਕਹਿੰਦੇ ਵੀ ਸਾਡੇ ਡੇਰੇ ਤੇ ਆਣ ਤੇ ਸਾਡੀ ਚਾਕਰੀ ਕਰਨ ਤੇ ਬਾਕੀ ਗੱਲ ਬਾਅਦ। ਚੌਧਰੀਆਂ ਦੇ ਨਾਲੇ ਚਾਕਰੀ ਕਰੋ ਤੇ ਚੌਧਰੀਆਂ ਨੂੰ ਨਾਲੇ, ਚੌਧਰੀਆਂ ਦਾ ਕੰਮ ਅੱਜ ਕੱਲ੍ਹ ਕੀ ਆ, ਕਹਿੰਦੇ ਜਿਹੜੇ ਤਕੜੇ ਚੌਧਰੀ ਉਹ ਮਾੜੇ ਦੇ ਕੋਲ ਯਾਰ 10 ਰੁਪਈਆ 10 ਲੱਖ, ਹੁਣ ਤਾਂ ਲੱਖ ਚੱਲਦੇ ਆ, ਸਾਡੇ ਜ਼ਮਾਨੇ 100 ਚੱਲਦੇ ਸੀ। ਸਹੀ। ਉਹ 10 ਲੱਖ ਰੁਪਈਆ ਦੇ ਛੜੀ ਯਾਰ ਤੈਨੂੰ ਦੇ ਦਿਆਂਗੇ। ਉਹ ਮਾੜੇ ਨੇ ਬੜੀ ਖੁਸ਼ੀ ਕੱਢ ਕੇ ਜੇਬ 'ਚ ਜਾ ਕੇ ਦੇਣਾ, ਮੇਰੀ ਬੜੇ ਸਾਰੇ ਨਾਲ ਗੱਲ ਹੋ ਗਈ ਆ। ਉਹ ਚੂਨ ਭੂਨ ਦੇ ਕੇ 10 ਦੇ ਦੇਣਾ, ਉਹਨੇ ਜਦੋਂ ਜਾ ਕੇ ਮੰਗਣਾ ਡੇਡੇ ਕਹਿਣਾ ਦੇ ਦਾਂਗੇ, ਲੱਖ ਚੱਲੇ ਆ ਇੱਥੋਂ ਅਸੀਂ। ਅੱਛਾ, ਹਰ ਮੁਆਸ਼ਰੇ ਦੇ ਵਿੱਚ ਹੀ ਆ ਬਾਬਾ ਜੀ, ਹਰ ਰਤਲ ਦੇ ਵਿੱਚ ਆ ਕਿ ਤੁਸੀਂ ਉਧਰ ਵੀ ਬਣੀਏ, ਹਿੰਦੂ ਬਣੀਏ, ਉਹ ਮਾੜਿਆਂ ਦਾ ਇਸਤਿਸਾਲ ਕਰਦੇ ਆ। ਹਿੰਦੂ ਬਾਣੀਏ ਉਹ ਵੀ ਇਦਾਂ ਮਾੜਿਆਂ ਨੂੰ ਕਰਜ਼ ਦੇ ਕੇ ਸੂਦ ਦਰ ਸੂਦ ਉਹਨਾਂ ਨੂੰ ਥੱਲੇ ਲਾਈ ਰੱਖਦੇ ਆ। ਉਧਰ ਤੁਸੀਂ ਤਾਂ ਆਪਣੀ ਅੱਖਾਂ ਨਾਲ ਵੀ ਦੇਖਿਆ ਕਿ ਇਸੇ ਤਰ੍ਹਾਂ ਹੁੰਦਾ ਸੀ। ਅਸੀਂ ਉਹਨਾਂ ਤੋਂ ਉਹ ਤਾਂ ਸਿੱਖਿਆ। ਭਾਈਆ ਲਾਈ ਰੱਖਦੇ ਆ ਨਾ, ਉਹਨਾਂ ਦੇ ਮਜ਼ਹਬ ਵਿੱਚ ਤਾਂ ਜਾਇਜ਼ ਆ, ਸਾਡੇ ਮਜ਼ਹਬ ਦੇ ਵਿੱਚ ਜਾਇਜ਼ ਨਹੀਂ। ਸਾਡੇ ਲਈ ਜਾਂਦੇ ਆ ਸੂਦ ਖਾਈ ਜਾਂਦੇ ਆ ਇਹ। ਉਹ ਤਾਂ ਖਾਂਦੇ ਹੀ ਖਾਂਦੇ ਆ, ਉਹ ਤਾਂ ਸੂਦ ਲੈਂਦੇ ਹੀ ਲੈਂਦੇ। ਉਹਨਾਂ ਨੇ ਜਿਹੜਾ ਮੂਲ ਆ ਰਹਿਣ ਦੇਣਾ, ਵਿਆਜ ਲਈ ਜਾਣਾ ਹੈ ਜੀ। ਸਾਡੇ ਮਜ਼ਹਬ ਵਿੱਚ ਇਹ ਹਰਾਮ ਆ, ਹਰਾਮ ਹਾਲਾਤ ਦੀ ਇੱਥੇ ਕਿਸੇ ਨੂੰ ਪਛਾਣ ਆ? ਸਹੀ। ਹੈਂ ਬਾਬਾ ਹਾਂ ਕਦੇ ਜੀ ਇਦਾਂ ਕਰੋ ਸਵਾਲ। ਮੈਂ ਕਿਹਾ ਕਦੇ ਕੋਈ ਦਿਨ ਲੈਣ ਨੀ, ਕਦੇ ਕਿਸੇ ਦੇ ਗਏ ਸੀ ਵਿਆਹਾਂ ਸ਼ਾਦੀਆਂ 'ਚ? ਹਾਂ ਦਿਨ ਦੂਨ ਲੈਣ ਜਾਂਦੇ ਰਹੇ ਆ ਵਿਆਹਾਂ ਦੇ ਲੋਕਾਂ ਦੇ? ਉਹ ਨਹੀਂ, ਮੈਂ ਕਿਹੜਾ ਐਡਾ ਮੋਹਤਬਰ ਸੀ ਜਿਹੜਾ ਦਿਨ ਲੈਣ ਜਾਂਦਾ। ਮੈਂ ਤਾਂ ਏਦਾਂ ਦਾ ਆਪਣੇ ਮੁੰਡੇ ਦੇ ਤਾਂ ਲੈਣ ਗਏ ਹੀ ਹੋਣਾ ਬਾਬਾ। ਨਹੀਂ ਬਾਬਾ ਆਪਾਂ ਪਹਿਲੇ ਮਰਾਸੀ ਜਾਂਦੇ ਹੁੰਦੇ ਸੀ ਦਿਨ ਦੁਨ ਲੈਣ। ਤਾਜ਼ਾ ਕਾਜ਼ਮ ਨੇ ਦਿਨ ਲੈ ਕੇ ਆਇਆ ਤੇ ਬਾਬੇ ਦਾ ਹੋ ਗਿਆ ਪਿਸ਼ਾਬ ਬੰਦ। ਅੱਛਾ, ਬਾਬੇ ਨੂੰ ਬੜੀ ਤਕਲੀਫ ਘਟੀ, ਬਾਬੇ ਨੇ ਮੁੜ ਕੇ ਵਿਆਹ ਜਾਣ ਨੂੰ ਦਿਲ ਨਹੀਂ ਸੀ ਕਰਦਾ। ਉਹ ਸਿੱਧੀ ਬਾਬਾ ਉਹ ਕੀ ਹੋਇਆ ਸੀਗਾ? ਬਾਬਾ ਜੀ ਦਿਨ ਲੈਣ ਗਿਆ ਤੇ ਸੁਣਿਆ ਪਿਸ਼ਾਬ ਬੰਦ ਹੋ ਉਹ ਗਿਆ। ਆਹੋ ਉੱਥੇ ਫੈਸਲਾਬਾਦ ਗਏ ਨਾ, ਅੱਛਾ ਜਦੋਂ ਇੱਥੇ ਹਸਪਤਾਲ ਦਾਖਲ ਰਿਹਾ ਉੱਥੇ ਕਸਰ ਹੋ ਗਈ ਮੈਨੂੰ। ਅੱਛਾ ਉਹ ਫਿਰ ਆਪਰੇਸ਼ਨ ਕਰਾ ਮੈਂ 15-20 ਦਿਨ ਬੜਾ। ਅੱਛਾ। ਵਿਆਹ ਦਾ ਮਹਿੰਗਾ ਪੈ ਗਿਆ ਤੇ ਆਪਾਂ ਨੂੰ। ਕੀ ਉੱਥੇ ਕੋਈ ਚੀਜ਼ ਖਾ ਲਈ ਸੀ ਅਸੀਂ ਜਿਹਦੇ ਨਾਲ ਕੋਈ ਪਿਸ਼ਾਬ ਬੰਦ ਹੋ ਗਿਆ? ਸਫ਼ਰ ਨਾਲ ਜਾਂ ਕੀ ਉਹ ਹੋਇਆ? ਪਤਾ ਨਹੀਂ ਬਸ ਕੋਈ ਨੁਕਸ ਪੈ ਗਿਆ ਪਹਿਲਾਂ ਵੀ। ਮਸਲਾ ਬਣ ਲੱਗਦਾ ਵਿੱਚੋਂ ਹੀ ਵੜ ਜਾਂਦਾ। ਨਹੀਂ, ਇਹਨੂੰ ਕਾਲੇ ਦੇ ਨਾਲ ਪਿੱਛੇ ਮੋਟਰਸਾਈਕਲ ਤੇ ਬਿਠਾਉਣਾ ਸੀ। ਪਿੱਛੇ ਇੱਥੋਂ ਬਾਈਪਾਸ ਤੋਂ ਪਹਿਲੇ ਜਿਹੜਾ ਬੰਨ ਟੁੱਟ ਜਾਣਾ ਸੀਗਾ। ਅਸੀਂ ਮੁੜ ਕੇ ਡਾਕਟਰ ਅੱਜ ਉਹਨੇ ਕੀਤਾ ਆਪਰੇਸ਼ਨ, ਉਹਨੇ ਫਿਰ ਲੰਬੜਾਂ ਦੇ ਬੱਗੋ ਦਾ ਪਿਸ਼ਾਬ ਬੰਦ ਹੋ ਗਿਆ। ਭਾਈ ਜੀ ਦਿਨ ਹੁੰਦੇ ਉਹ ਭੱਜੇ ਗਏ, ਕਹਿੰਦੇ ਕਾਲਾ ਮੋਟਰਸਾਈਕਲ ਲੈ ਕੇ ਚਾਚੇ ਤੇਰੇ ਦਾ ਪਿਸ਼ਾਬ ਬੰਦ ਹੋ ਗਿਆ। ਕਾਲਾ ਮੋਟਰਸਾਈਕਲ ਲੈ ਕੇ ਆਇਆ ਤੇ ਉਹਨੇ ਪਿੱਛੇ ਬਿਠਾ ਲਿਆ। ਹੁਣ ਜਿੱਦਾਂ ਉਹਨਾਂ ਨੂੰ ਦੱਸਿਆ ਵੀ ਬਹੁਤ ਸੀਰੀਅਸ ਆ, ਉਹ ਹਿਸਾਬ ਨਾਲ ਵੀ ਉਹ ਮੋਟਰਸਾਈਕਲ ਸਪੀਡ ਰੱਖ ਸਪੀਡ ਚੰਗੀ ਉਹਨੇ ਮਾਰੀ, ਸਪੀਡ ਭਜਾਉਂਦਾ ਗਿਆ, ਕਦੇ ਇੱਧਰ ਨੂੰ ਕੜਾ ਪਾ, ਇੱਧਰ ਨੂੰ ਕੜਾ ਪਾ, ਸਪੀਡਾਂ ਮਾਰ। ਉਹ 2-4 ਵਾਰੀ ਖਤਰਨਾਕ ਜੇ ਕਰਾਸ ਪਾਏ ਨਾ ਤੇ ਹਾਜੀ ਦੇ ਪੰਪ ਕੋਲ ਜਦੋਂ ਪਹੁੰਚਿਆ ਨਾ ਤੇ ਬੱਗੋ ਨੇ ਕਿਹਾ ਵੀ ਕਾਲਿਆ ਰੋਕ ਮੋਟਰਸਾਈਕਲ। ਉਹਨੇ ਕਿਹਾ ਕੀ ਹੋਇਆ? ਉਹਨੇ ਕਿਹਾ ਵੀ ਆਪਣਾ ਕੰਮ ਹੋ ਗਿਆ, ਆਪਾਂ ਹੁਣ ਵਾਪਸ ਚੱਲੀਏ। ਉਹਦਾ ਡਰਨਾ ਹੀ ਨਿਕਲ ਗਿਆ। ਡਰਨਾ ਹੀ ਨਿਕਲ ਗਿਆ। ਉਹਨੇ ਕਿਹਾ ਵੀ ਡਾਕਟਰ ਕੋਲ ਜਾਣ ਦੀ ਲੋੜ ਨਹੀਂ। ਬਾਬਾ ਇੰਨੇ ਪਏ ਉਹ ਕੰਮ ਜਿਹੜਾ ਮੈਂ ਕਹਿੰਦਾ ਇਦਾਂ ਦਾ ਰੌਲਾ ਕਿਤੇ ਬਣੇ ਤਾਂ ਦੱਸ ਦਿਓ, ਆਪਾਂ ਕਾਲੇ ਨੂੰ ਸੱਦ ਲਾਂਗੇ। ਮੈਂ ਰੌਲਾ ਉਦੋਂ ਬਣਿਆ ਹਾਜੀ ਨੂੰ, ਪਰ ਅੱਲਾ ਨੇ ਠੀਕ ਕਰਤਾ। ਉਹ ਡਾਕਟਰ ਹੀ ਚੰਗਾ ਸੀ, ਮਿਹਰਬਾਨੀ ਕਰਦੀ ਰੱਬ ਨੇ। ਬਹੁਤ ਮਿਹਰਬਾਨ ਡਾਕਟਰ। ਉੱਥੇ ਦਿਲ ਦੁਲ ਲੱਗਿਆ ਸੀ ਹਸਪਤਾਲ ਦਾ ਪੂਰਾ ਐਨ। ਅੱਛਾ, ਉਹ ਕਿੱਦਾਂ ਦਿਲ ਲੱਗ ਗਿਆ ਸੀ? ਹਸਪਤਾਲ ਰਾਣਾ ਲਿਆਸ ਕਹਿੰਦਾ ਹਸਪਤਾਲ ਦਿਲ ਬਹੁਤ ਲੱਗਿਆ ਉੱਥੇ। ਉਹ ਦਿਲ ਲਾਣ ਗਿਆ ਸੀ, ਉਹ ਅਗਲਾ ਵਿਚਾਰਾ ਮੁਸੀਬਤ ਨੂੰ ਗਿਆ। ਮਾਫ ਕਰ ਗਿਆ। ਪਹਿਲੇ ਇੱਕ ਦਫਾ ਬਾਬਾ ਅੱਖ ਬਣਵਾਉਣ ਗਿਆ ਤੇ ਅਸੀਂ ਖਬਰ ਨੂੰ ਗਏ ਤੇ ਉੱਥੇ ਕਿ ਬਾਬੇ ਨੂੰ ਦੇਖ ਮਿਲ ਕੇ ਆਈਏ। ਅਸੀਂ ਗਏ, ਹਾਂ ਮੈਂ ਤੇ ਨਾਲ ਭਾਈ ਸੀ। ਅਸੀਂ ਕਈ ਵਾਰੀ ਗਏ ਆ ਉੱਥੇ। ਅੱਛਾ, ਬਾਬਾ ਕੱਲਾ ਹੀ ਉੱਥੇ ਬੈਠਾ
ਤੇ ਮੰਜੇ ਦੇ ਉੱਤੇ ਚੱਕ ਬਾਬਾ ਨੂੰ ਕਹਿੰਦਾ ਜੀ ਕੱਲ ਨੂੰ ਆਪਰੇਸ਼ਨ ਹੈ ਤਾਂ ਭੋਲਾ ਕਹਿੰਦਾ ਮੈਂ ਭੋਲੇ ਨੂੰ ਤੂੰ ਜਾ ਕੇ ਪੱਠੇ ਪਾ ਕੋਈ ਨਹੀਂ ਉਹਨੇ ਕਿਹਾ ਮੈਂ ਮੇਰਾ ਜੀ ਲੱਗਾ ਨਰਸਾਂ ਸੀ ਉਹ ਆਲੇ ਦੁਆਲੇ ਨਾ ਜਿਹਨੇ ਕੋਈ ਹਸਪਤਾਲ ਨਰਸਾਂ ਵੀ ਸੀ ਬਾਬਾ ਜੀ? ਬਾਬੇ ਨੇ ਗੱਲਾਂ ਸੁਣਾਸਾਂ ਨਰਸਾਂ ਕੋਲ ਕਰ ਲਈਆਂ ਹੋਣੀਆਂ। ਨਹੀਂ ਉਹ ਜਿਹੜੇ ਲੋਕਾਂ ਦੇ ਤਮਾਰਦਾਰ ਸੀਗੇ ਨਾ ਉਹੀ ਬਾਬੇ ਦੀ ਸੇਵਾ ਬੜੀ ਕਰਨ ਆਏ। ਅੱਛਾ, ਉਹਨਾਂ ਨੇ ਨਰਸਾਂ ਨੇ ਵਾਹਵਾ ਸੇਵਾ ਕੀਤੀ ਇੱਥੇ, ਕਹਿੰਦੇ ਨਰਸਾਂ ਬਾਤ ਨਹੀਂ ਪੁੱਛਦੀਆਂ। ਕਹਿੰਦਾ ਸੀ ਆਵਾਜ਼ਾਂ ਮਾਰੀਆਂ ਬੁਲਾ ਕਈ ਵਾਰ ਮੈਂ। ਆਹੋ ਕੋਈ ਸੇਵਾ ਸੁ ਨਰਸਾਂ ਕਾ ਵਾਹਵਾ ਖਿਦਮਤ ਕਰਦੀਆਂ ਸੀ, ਕਹਿੰਦੇ ਬਾਤ ਹੀ ਨਹੀਂ ਪੁੱਛਦੀਆਂ ਉਹ ਨਰਸਾਂ। ਨਰਸਾਂ ਕਾਹਦੀਆਂ, ਹੁਣ ਤਾਂ ਅੱਗੇ ਜ਼ਮਾਨਾ ਸੀ ਨਾ, ਹੁਣ ਤਾਂ ਘੱਟ ਤੋਂ ਘੱਟ ਲੈਂਦੇ ਆ। ਹੁਣ 18-20 ਕਿਲੋ ਦੀ ਕੁੜੀ ਹੋਵੇ ਉਹਨੂੰ ਭਰਤੀ ਕਰਦੇ ਆ ਨਰਸ। ਅੱਗੇ 18-20-22 ਕਿਲੋ ਦੀ ਜਿਹੜੀ ਕੁੜੀ ਹੋਵੇ ਬਿਲਕੁਲ ਹਲਕੀ, ਉਹਨੂੰ ਕਰਦੇ ਆ। ਪੁੱਛ ਕਿਉਂ ਕਰਦੇ ਆ ਉਹਨੂੰ? ਉਹ ਥੋੜੇ ਥਾਂ 'ਚ ਹੀ ਲੰਘ ਜਾਂਦੀ ਆ। ਜੇ ਬੜਾ ਸਾਰਾ ਉਹ 2-3 ਮਣ ਦਾ ਰਿੱਛ ਹੋਵੇ, ਉਹਨੇ ਘੜੀ ਦੇ ਵਿੱਚ ਜਿਹੜਾ ਮੋੜਨਾ ਤਾਂ ਵੀ ਘੜੀ ਲੱਗਣੀ ਹੈ। ਇਹ ਨਰਸ ਬਣਾ ਲੈ ਇਹ ਬਣਾ ਲੈ ਆਂਦੀ ਆ। ਉਹ ਅਸੀਂ ਇੱਕ ਥਾਂ ਗਏ, ਉੱਥੇ ਜਨਾਨੀਆਂ ਕੁੜੀਆਂ ਭਾਅ ਤੋਲਣ ਨਰਸਾਂ। ਅੱਛਾ, ਮੈਂ ਆਪਣੀਆਂ ਅੱਖਾਂ ਨਾਲ ਦੇਖਿਆ ਉਹ ਤੋਲੀ ਤਾਂ 23 ਕਿਲੋ ਉਹ ਫਿਲਪੀਨਲ ਸੀ ਜਿਹੜੀਆਂ ਨਿਕਲੀਆਂ ਹੁੰਦੀਆਂ ਪਤਲੀਆਂ ਬਾਹਰ ਲੇਬੀਆ ਦੀ। ਉਹ ਜਾਨੂੰ ਪੰਜਾਬਣ 4 ਮਣ ਦੀ ਨੇ ਪਾਸਾ ਮੋੜਨਾ, ਉਹਨੇ ਤਿੰਨੀ ਥਾਈ ਟੀਕੇ ਲਾ ਕੇ ਲੰਘ ਜਾਣਾ। ਗਾਂ ਛੁਰਲੀ ਮਗਰ ਚੱਲਦੀ, ਗੋਲੀ ਜਿਵੇਂ ਚੱਲਦੀ ਏਦਾਂ ਜਾਂਦੀਆਂ। ਹੁਣ ਛੋਟੀ ਤੋਂ ਆਪਣੇ ਵੀ ਹੁਣ ਛੋਟੀ ਤੋਂ ਛੋਟੀ ਕੁੜੀ ਭਰਤੀ ਕਰਦੇ, ਜਾ ਕੇ ਦੇਖ ਲਿਓ। ਛੋਟੀ ਕਿ ਹਲਕੀ? ਹਲਕੀ ਉਹੀ ਪਤਲੀ ਵੀ ਹੋਵੇ ਉਹਨੂੰ ਹਲਕੀ। ਵੀ ਸੁਣਾ ਦੇ ਗੱਲ ਉਹਨਾਂ ਜਿਹੜੀ ਉੱਥੇ ਮਿਲੀ ਸੀ ਤੈਨੂੰ, ਕੀ ਉਹ ਬਾਹਰ ਸਾਊਦੀ ਲੇਬੀਆ 'ਚ ਜਿਹੜੀ ਮਿਲੀ ਸੀ ਨਰਸ, ਉਹ ਕੀ ਗੱਲ? ਨਹੀਂ ਨਰਸ ਨਹੀਂ ਸੀ, ਹਾਂ, ਉਹ ਤਾਂ ਆਮ ਔਰਤ ਸੀਗੀ। ਇੱਕ ਕਹਿੰਦਾ ਮੈਂ ਦੇਖ ਕੇ ਡਰ ਗਿਆ ਉਹਨੂੰ। ਉਹ ਕਿਹੜੀ ਗੱਲ ਆ? ਨਹੀਂ ਗੱਲ ਨਹੀਂ ਓਏ ਦੱਸ ਦੋ। ਗੱਲ ਦੱਸਣਾ ਮੈਂ। ਦੱਸ ਦਿੰਦਾ ਯਾਰ, ਤੂੰ ਤਾਂ ਕਾਲਾ ਪੈ। ਇਹ ਹੈ ਨਾ ਜਿਹੜੇ ਬੰਦੇ ਆ ਨਾ, ਇਹ ਅੱਜ ਕੱਲ ਦੀ ਮੰਡੇਰ ਹੈ। ਇੱਕ ਬੰਦਾ ਆਪਣੇ ਨਾ ਹਿਸਾਬ ਦੇ ਗੱਲ ਆਪਣੇ ਉਹ ਦੱਸਦਾ, ਉਹ ਗੱਲ ਸੱਚੀ ਚੌਕ 'ਚ ਬਹਿ ਕੇ ਸਾਰੇ ਜਹਾਨ ਨੂੰ ਜਿਹੜੀ ਦੱਸ ਗੱਲ ਹੁੰਦੀ ਆ, ਉਹ ਗੱਲ ਤਾਂ ਹੁੰਦੀ ਆ ਸੱਚੀ। ਹਾਂਜੀ, ਇਹ ਉਹਦਾ ਮਜ਼ਾਕ ਬਣਾ ਲੈਂਦੇ ਆ, ਉਡਾ ਲੈਂਦੇ ਆ ਮਜ਼ਾਕ। ਅੜਾ ਮਜ਼ਾਕ ਬਣਾ ਲੈਣਾ ਮਜ਼ਾਕ ਜੀ, ਨਹੀਂ ਹਾਂ ਬਣਾਉਣਾ ਬਾਬਾ, ਚਾਹੀਦਾ। ਆਹੋ, ਵਧਾ ਦੇਖੋ ਲੈ। ਬਾਬਾ ਜੀ ਦੀ ਹੈ ਹੀ ਮਜ਼ਾਕ ਉਹ ਦੀ ਗੱਲ ਮੈਂ ਤਾਂ ਕੀਤੀ, ਮੈਂ ਤਾਂ ਅਗਲੇ ਦੀ ਕੀਤੀ ਭਾਵੇਂ ਸੱਚੀ ਗੱਲ। ਦੁਖੀ ਦਾਸਤਾਨ ਹੋਵੇ, ਤੁਸੀਂ ਮਜ਼ਾਕ ਬਣਾ ਲੈਂਦੇ। ਗੱਲ ਸੁਣ ਲਾ, ਤੂੰ ਚੁੱਪ ਕਰ ਜਾ ਬਸ। ਮੈਂ ਤਾਂ ਗੱਲ ਕੀਤੀ ਸੱਚੀ। ਹੁਣ ਮੇਰਾ ਕੱਦ ਥੋੜਾ ਤਾਂ ਨਹੀਂ 6 ਫੁੱਟ ਵਾ। ਹਾਂ ਕਰ ਤਾਂ ਬਹੁਤ ਉਦੋਂ ਜਦੋਂ ਦੀ ਗੱਲ ਆ, ਉਦੋਂ ਮੈਂ ਹੈ ਵੀ ਚੰਗਾ ਸੀ, ਵਜਨ ਵੀ ਮੇਰਾ 3 ਮਣ ਸੀ, ਮੈਂ ਘੱਟ ਨਹੀਂ ਸੀ। ਜਾਨੀ ਉਹ ਜਨਾਨੀ ਦੇਖੀ ਹੱਜ ਦੇ ਮੈਦਾਨ ਦੇ ਵਿੱਚ, ਮੈਂ ਦੇਖ ਕੇ ਉਹਨੂੰ ਦੰਗ ਹੋ ਗਿਆ। ਜਨਾਨੀ ਕਦ ਸੀ? ਬਲਾ ਸੀ ਉਹ। ਕਿਹੜੇ ਮੁਲਕ ਦੀ ਸੀ? ਮਿਸਰ ਦੀ। ਅੱਛਾ, ਮਿਸਰ ਦੇ ਤਾਂ ਬਹੁਤ ਜਵਾਨ ਲੋਕ। ਓਏ ਇੰਨੀ ਚੌੜੀ ਉਹ ਜਿੰਨ ਜਿਹੜੀ ਉਹ ਨਾ, ਕਹਿੰਦਾ ਜਦੋਂ ਮੈਂ ਦੇਖਿਆ, ਮੈਂ ਦੇਖੀ ਨਾ, ਮੈਂ ਕਿਹਾ ਯਾਰ ਜਨਾਨੀ ਆ ਕੀ ਆ ਇਹ। ਮੈਂ ਉਹਦੇ ਕੋਲ ਦੀ ਲੰਘਿਆ, ਹੁਣ ਇਹ ਨਵੀਂ ਗੱਲ ਬਣਾਈ ਜਾਣੀ ਉਹਦੇ। ਮੈਂ ਨਾ ਕੋਲ ਦੀ ਲੰਘਿਆ ਤਾਂ ਮੈਂ ਉਹਦੇ ਕੋਲ ਦੀ ਐਂ ਲੰਘਿਆ ਜਿਵੇਂ ਇੰਜ ਲੰਘ ਜਾਈਦਾ, ਹੱਥ ਲਾ ਕੇ। ਨਾ ਕੋਲ ਦੀ ਲੰਘਿਆ ਨਾ, ਮੈਂ ਦੇਖਿਆ ਕੋਲ ਦੀ ਐਡੀ ਮੇਰੇ ਨਾਲ ਨਿਕਲਣੀ ਹੋ ਜਾਓ। ਗੱਲ ਤਾਂ ਹੈਗੀ ਸੀ। ਹਾਂ, ਅੱਛਾ, ਉਹ ਗੱਲ ਮੈਂ ਇਹਨਾਂ ਦੱਸਦਾ। ਮੈਂ ਅਸਲ ਗੱਲ ਵੀ ਨਾਲ ਦੱਸੋ, ਅਸਲ ਗੱਲ। ਮੈਂ ਇਹਨਾਂ ਨੂੰ ਦੱਸ ਦਿੱਤਾ, ਮੈਂ ਕਿਹਾ ਵੀ ਮੈਂ ਉਹਦੇ ਨਾਲ ਇੱਥੋਂ ਬਰਾਬਰ ਦੀ ਇਹ ਫਰੰਟ ਬਣ ਜਾਣਾ ਬਸ। ਉਹ ਦੇਖੀ ਨਾ, ਉਹ ਕੱਟ ਹੋ ਜੂਗਾ ਫਰੰਟ, ਉਹ ਕੱਟ ਹੋ ਜਾਣੀ। ਕੱਟ ਹੋ ਜੂ ਕੁਛ ਉਹ ਨਹੀਂ ਨਹੀਂ ਉਹ ਨਹੀਂ ਠੀਕ ਆ। ਮੈਨੂੰ ਫਿਰ ਦੱਸਣੀ ਪੈਣੀ ਆ, ਪਰ ਇਹ ਆ ਵੀ ਰੱਖ ਦੇ ਬਾਈ ਦੱਸ ਦੇਵੇ। ਨਹੀਂ ਤੇਰੇ ਮੂੰਹ ਬਾਬਾ ਚੰਗੀ ਲੱਗਣੀ ਆ। ਉਹ ਨਹੀਂ ਬਾਈ ਨੇ ਮਖੌਲ ਬਣਾਇਆ ਹੋਇਆ। ਛੱਡ ਯਾਰ ਬਾਈ ਨਾ ਕਰਿਆ ਕਰ। ਹਾਂਜੀ ਯਾਰ ਕੁਛ ਨਹੀਂ ਤਾਂ ਤੈਨੂੰ ਜਾ ਕੇ ਆਹ, ਤੂੰ ਦੱਸਣਾ ਕਿੱਦਾਂ ਹੋਈ? ਨਹੀਂ ਹਾਜੀ ਦੱਸੋ ਨਾ ਨਾ ਭਾਈ ਤੂੰ ਦੱਸ ਫਿਰ। ਤੂੰ ਸ਼ੁਰੂ ਕਰ, ਉਹਨੇ ਸ਼ੁਰੂ ਕਰ ਲੈਣੀ ਪਿਆ ਮੁੜ ਕੇ। ਯਾਰ ਮਸੀਤੇ ਬੈਠਿਆਂ ਦੀ ਗੱਲ ਆ, ਕਿਹੜਾ ਕੋਈ ਮਸਜਿਦ 'ਚ ਬਹਿ ਕੇ ਗੱਲ। ਮਸਜਿਦ 'ਚ ਬਹਿ ਕੇ ਰੋਜ਼ਿਆਂ ਦਾ ਦਿਨ ਸੀ। ਅੱਛਾ, ਅੱਛਾ ਰੋਜ਼ੇ ਨਿਭਾਉਣ ਡਿਆ ਸੀ, ਉੱਥੇ ਬੈਠੇ ਸੀ ਮਸਜਿਦ 'ਚ, ਉੱਥੇ ਸੁਣਾਈ ਗੱਲ ਨੇ। ਏਸੀ ਲਾਉਂਦੇ ਹੁੰਦੇ ਨੇ ਉੱਥੇ। ਅੱਛਾ, ਉਹ ਇਹਨੂੰ ਕੀ ਪਤਾ, ਉਹ ਬਾਬਾ ਹੀ ਸੁਣਾਏਗਾ। ਉਹ ਛੱਡ ਯਾਰ, ਕੋਈ ਸੁਣਾ ਦੇ। ਗੱਲ ਦਾਨ ਵਾਲੀ ਜਨਾਨੀ ਬਸ ਐਡੀ ਗੱਲ ਆ, ਹੋਰ ਉਹ ਯਾਰ ਗੱਲ ਕੋਈ। ਜਿੱਥੇ ਤੱਕ ਨਾ ਤੂੰ ਆਇਆ ਉਹਦੇ, ਉਹ ਦੱਸ ਦੇ ਕਿੱਥੇ ਤੱਕ ਆਇਆ ਤੂੰ। ਮੈਂ ਬਸ ਉਹਦੇ ਇੱਥੇ ਥਾਈ ਆਇਆ। ਕਹਿੰਦਾ ਜਦੋਂ ਮੈਂ ਦੇਖੀ ਨਾ, ਮੈਨੂੰ ਖੌਫ ਸ਼ੁਰੂ ਹੋਇਆ ਵੀ ਯਾਰ ਮੈਂ ਬੈਠਾ ਸੀ। ਨਹੀਂ, ਤੁਸੀਂ 6 ਫੁੱਟ ਦੇ ਸੀ, ਕਿੱਥੋਂ ਤੱਕ ਆਏ ਉਹਦੇ? ਜਦੋਂ ਉਹ ਯਾਰ। ਮੈਂ ਉਹ ਦੱਸਦਾ, ਜਦੋਂ ਕਹਿੰਦਾ ਮੈਂ ਉਹਦਾ ਦੇਖਿਆ ਨਾ, ਤੇ ਉਹ ਪਹਾੜ ਦਾ ਪਹਾੜ, ਮੈਂ ਗਿਆ ਲੈ ਵੇਖ। ਮੈਂ ਉੱਠ ਕੇ ਜਦ ਖੜਾ ਹੋਇਆ ਤਾਂ ਮੈਂ ਉਹ ਕਿੰਨਵਾਂ ਦੀ ਰੇਹੜੀ ਲੱਗੀ ਸੀ, ਕਿੰਨਵਾਂ ਦੀ। ਉਹ ਮੈਂ ਵੀ ਲੈਣ ਦਾ ਪਿਆ। ਕਿੰਨੀਆਂ ਹੁੰਦੀਆਂ ਨੇ ਨਿਕਣਗੀਆਂ ਉੱਥੇ, ਆਪਣੇ ਤਾਂ ਪਤਾ ਨਹੀਂ ਹੁੰਦੀਆਂ ਕਿ ਉਹ ਇੰਨਾ ਨਹੀਂ ਹੁੰਦੀਆਂ, ਸ਼ਾਇਦ ਵਰਗੀਆਂ ਬੈਠੀਆਂ। ਅੱਛਾ ਕਿੰਨੀਆਂ ਉਹਨਾਂ ਨੂੰ ਕਹਿੰਦੇ ਆ। ਕਿੰਨੀਆਂ? ਆਹੋ, ਬੇਰਾਂ 'ਚ ਜਿਹੜੀਆਂ ਹੁੰਦੀਆਂ ਮਿੱਠੀਆਂ ਬਹੁਤ ਹੁੰਦੀਆਂ।
ਉਹ ਵੀ ਉਧਰੋਂ ਕਿਤੇ ਆ ਗਈ ਆਪਣੇ ਜੁੱਟ ਦੇ ਨਾਲ, ਉਹ ਆ ਕੇ ਉਹ ਵੀ ਰੇੜੀ ਨੇ ਲੱਗ ਗਿਆ ਜਿੰਨ ਦਾ ਜਿੰਨ ਇਧਰੋਂ। ਮੈਂ ਕਿਹਾ ਯਾਰ ਜਨਾਨੀ ਤਾਂ ਦੇਖੀਏ ਉੱਠ ਕੇ ਜਾਣ ਦੇਖੋ। ਮੈਂ ਜਾਣੀ ਉਹਦੇ ਵੱਲ ਮੈਂ ਮੂੰਹ ਤਾਂ ਚੱਕ ਕੇ ਦੇਖਿਆ, ਪੋਲੇ ਆ ਬੰਦੇ ਨਰੋਏ ਬੰਦੇ ਤੁਰਕਦੇ ਅੱਛਾ ਤੁਰਕੀ ਜਵਾਨ ਲੋਕ। ਤੁਰਕੀ ਜਵਾਨ ਵੀ ਆ, ਨਰੋਏ ਛਿੱਕੇ ਵਰਗਾ। ਮਿਸਰੀ ਤਾਂ ਧੱਕਾ ਦੇ ਦੋ ਗੋਹਾ ਹੀ ਆ ਕੋਈ। ਤੁਰਕੀ ਪੋਲੇ ਲੋਕ ਹਸੀਨ ਕਹਿੰਦੇ ਬਹੁਤ ਆਏ ਮਿਸਰ ਹਸੀਨ ਟੱਟੂ ਦੇ ਆ ਉਹ 10 ਸਾਲਾਂ ਤੋਂ ਬਾਅਦ ਸ਼ਾਦੀ ਤੋਂ ਪਹਿਲੇ ਉਹ 10 ਸਾਲਾਂ ਤੋਂ ਜਨਾਨੀ ਵਿਆਹੀ, 10 ਸਾਲਾਂ ਤੋਂ ਬਾਅਦ ਉਹਦੇ ਪਿੱਛਾ ਲੈ ਕੇ ਨਹੀਂ ਤੁਰ ਹੁੰਦਾ। ਪਿੱਛੇ ਹੀ ਉਹਦਾ ਇੰਨਾ ਭਾਰਾ ਹੋ ਜਾਂਦਾ, ਉਹ ਗੱਡਾ ਹੀ ਲੱਗ ਜਾਂਦਾ ਪਿੱਛੇ। ਕੋਈ ਕੁਦਰਤੀ ਤੌਰ ਤੇ ਵੀ ਲੱਗ ਉੱਥੇ ਦਾ ਪਾਣੀ ਇਦਾਂ ਦਾ ਮਿਸਰ ਦਾ। ਅੱਛਾ ਉਹ ਬੰਦੇ ਕੰਮ ਕਿੱਦਾਂ ਕਰਦੇ ਇਹਦੇ ਪਿੱਛੇ ਭਾਰੇ ਨਾਲ? ਮਿਸਰ ਛੋਟਾ ਉਹ ਜਨਾਨੀਆਂ ਦੀ ਗੱਲ ਕਰਦਾ, ਬੰਦੇ ਘੱਟ ਆ, ਅੱਛਾ ਬੰਦਿਆਂ ਦਾ ਨਹੀਂ ਹੈ। ਜਨਾਨੀਆਂ ਬੇਕਾਰ ਹੋ ਜਾਂਦੀਆਂ ਬਹੁਤ। ਤੇ ਕੱਦ ਉਹਨਾਂ ਦੇ ਚੰਗੇ ਹੁੰਦੇ। ਕੋਈ ਏਡਾ ਬੜਾ ਨਹੀਂ ਹੈ ਨਾ। ਕਾਹਦਾ ਪੂਰੇ ਹੀ ਆ। ਅਰਬਾਂ ਚ ਵੱਡਾ ਉਹ। ਅੱਛਾ ਬਾਬਾ ਆਪਣਾ ਵਿਆਹਾਂ ਸ਼ਾਦੀਆਂ 'ਚ ਕਦੇ ਕਿਸੇ ਦੀ ਲੜਾਈ ਵੀ ਹੁੰਦੀ ਦੇਖੀ ਆ? ਉੱਥੇ ਲੈਣ ਗਿਆ ਇੱਥੇ ਆਪਣੇ ਪੰਜਾਬ 'ਚ ਆਪਣੇ ਪਿੰਡ 'ਚ ਜਾਂ ਕਿਸੇ ਦੀ ਲਾ ਲਾ। ਉਹ ਨਹੀਂ ਹੁੰਦੀ ਤਾਂ ਦੇਖੀ ਨਹੀਂ ਕੋਈ। ਜੇ ਕੋਈ ਆ ਗਿਆ ਹੱਥ ਤਾਂ ਲੜਾ ਦੇਾਂਗੇ ਹੋਣਗੇ। ਤੇਰੀ ਵੀਡੀਓ ਬਣ ਜਾਏ ਕੋਈ ਆਹੋ ਯਾਰ ਲੜਾਈ ਇੱਥੇ ਦੇਖਦੇ ਰਹੇ ਆ ਚੀਰਾਂ ਦੇ ਹਰ ਵਿਆਹ ਤੇ ਲੜਾਈ ਹੁੰਦੀ ਆ। ਚੀਰਾਂ ਦੇ ਹਰ ਵਿਆਹ ਤੇ ਲੜਾਈ ਹੁੰਦੀ ਸੀ ਜੀ। ਯਕੀਨ ਕਰੋ ਉਹ ਕਿਹੜੀ ਗੱਲੋਂ ਬਈ? ਜੀ ਦੇ ਕੰਮੇ ਦੇ ਦੋਹਾਂ ਘਰ ਉਹ ਇਹਨਾਂ ਦੇ ਆਦਤਾਂ ਹੁੰਦੀਆਂ ਸੀ ਇਦਾਂ ਹੀ ਕਰਦੇ। ਇਹਨਾਂ ਦੇ ਪੱਕਾ ਨਾ ਇਹ ਕਹਿ ਲਓ ਤੁਸੀਂ ਵੀ ਬਿਲਕੁਲ ਓਡਾਂ ਦੇ ਵੀ ਬਹੁਤ ਲੜਾਈਆਂ ਹੁੰਦੀਆਂ ਵਿਆਹਾਂ। ਹਾਂ ਅੱਛਾ ਉਹ ਬੰਦੇ ਸਾਦੇ ਸੀ, ਉਦੋਂ ਲੜ ਜਾਂਦੇ ਇੱਕ ਬਈ ਸ਼ਰਾਰਤੀ। ਹਾਜੀ ਪਤਾ ਤੈਨੂੰ ਜਦੋਂ ਕੰਮੇ ਦੀ ਬਰਾਤ ਆਈ ਤੇ 3 ਦਿਨ ਇੱਥੇ ਉਹ ਨਿਕਾਹ ਨਾ ਦੇਣ, ਉਹਨਾਂ ਨੂੰ ਵਾੜਨ ਨਾ ਬਰਾਤ ਨੂੰ 3 ਦਿਨ। ਹਾਂ 3 ਦਿਨ ਕੜਮਸ ਪੈਂਦਾ ਰਿਹਾ। ਉਹ ਕਿੱਥੇ ਵੇ ਬੈਠੇ ਰਹੇ ਵਿਚਾਰੇ? ਉਹ ਇੱਥੇ ਪਿੰਡ ਵਾਲਿਆਂ ਨੇ ਭਾਲੇ ਰਾਣੇ ਰਹਿਣ ਤੋਂ ਨੇ ਰੋਟੀ ਪਕਾਈ ਉਹਨਾਂ ਦੀ, ਉਹਨੇ ਰੋਟੀ ਖਵਾਈ ਉਹਨੂੰ। ਉਹ 3 ਜਣੇ ਸੀ, ਉਹ ਕਿਹੜਾ 80 ਬੰਦੇ ਸੀ। ਮੁੰਡੇ ਦਾ ਪਿਓ ਇੱਕ ਸੰਭਾਲਾ ਸੀ। 3 ਜਣੇ ਸੀਗੇ 7-8 ਕੇ ਆਉਣਗੇ। ਆਹੋ ਉਹਦੇ ਮਹਿੰਗੀ ਮਹਿੰਗੇ ਵੀ ਬਰਾਤ ਹੁੰਦੀ। ਅੱਛਾ ਪਤਾ ਕੀ ਹੋਵੇ ਅੱਛਾ ਗੱਲ ਸੁਣਨਾ ਦੀ। ਹਾਂ ਬੈਠੇ ਨਾ ਇੱਧਰ ਇਹਦੇ ਆ ਹੁੰਦੇ ਸੀ ਜਿੱਥੇ ਹੁਣ ਇਹਦੀ ਲਾਲੇਵਾਲ ਦੀ ਕੋਠੀ ਆ ਨਾ, ਇਹ ਜਗ੍ਹਾ ਪਹਿਲਾਂ ਪਟਵਾਰੀ ਰਹਿੰਦੇ ਸੀ ਇੱਥੇ ਸਾਡੇ ਇੱਥੇ ਰਾਈਆਂ ਗੁਲਾਮ ਰਸੂਲ ਪਟਵਾਰੀ ਹੁੰਦਾ। ਪਟਵਾਰੀ ਤੇ ਉਹ ਜਗ੍ਹਾ ਲੈ ਲਈ ਸੀ। ਮੁੜ ਕੇ ਇਹਨਾਂ ਨੇ ਬੱਗੋ ਦੇ ਬੁੜੇ ਨੇ ਗਾਮਾ ਬੇਟੀਆਂ ਜਿਹਨੂੰ ਕਹਿੰਦੇ ਉਹਨੇ ਉਹ ਜਗ੍ਹਾ ਲੈ ਲਈ ਸੀ। ਉੱਥੇ ਬੈਠਕ ਵੀ ਸੀਗੀ ਤੇ ਪਿੱਛੇ ਕਮਰੇ ਵੀ ਸੀ। ਜਾਣੀ ਇਹਨਾਂ ਦੀ ਰਿਹਾਇਸ਼ ਨਹੀਂ ਸੀ ਉੱਥੇ, ਇਦਾਂ ਸੀ ਡੇਰਾ ਬੇਲੀ। ਉਹ ਕਿਸਾਨ ਆ ਉੱਥੇ ਸਿਗਰਟ ਦਾ ਲਿਆ ਹੁਣ। ਅੱਛਾ ਮੰਗਾ ਲੈਂਦੇ ਆ। ਮਗਾਨੇ ਅੱਛਾ ਉੱਥੇ ਨਾ ਮਤਲਬ ਕੋਈ ਮੈਂ ਤਾਂ ਉਦਾਂ ਹੀ ਨਹਾ ਕੇ ਆਇਆ ਨੂੰ ਆ ਗਿਆ। ਅੱਛਾ ਚਾਹ ਉੱਤੇ ਧਰੀ ਧਰਾਈ ਛੱਡ ਕੇ ਮੈਂ ਆ ਗਿਆ। ਚਾਹ ਵੀ ਸੁਣੋ ਗੱਲ। ਚਾਹ ਵੀ ਆਉਂਦੀ ਹੈ। ਅੱਛਾ ਬਾਈ ਫੇਰ ਉੱਥੇ ਭਾਈ ਜੀ ਉਹ ਬੈਠੇ ਸੀ ਪ੍ਰਾਹੁਣੇ ਜਿਹੜੇ ਸੀ ਨਾ ਸਾਰੇ, ਕਹਿ ਲਓ ਤੁਸੀਂ ਵੀ ਜਿਹੜੇ ਮਸਲੇ 'ਚ ਪੇਸ਼ ਆਇਆ ਸੀ ਜਿਨ੍ਹਾਂ ਨੂੰ ਵਿਆਹ ਦਾ, ਉਹ ਕੰਮਾਂ ਵਾੜਦਾ ਨਹੀਂ ਸੀ। ਉਹ ਕਹਿੰਦੇ ਸੀ ਜਾਣਾ ਵਾ ਸੀਗਾ ਵੀ ਮੇਰਾ ਖਿਆਲ ਉਹਦਾ ਕੋਈ ਲੱਗਦਾ ਲੈਂਦਾ ਸੀ ਭਾਣਜਾ ਭੂਣਜਾ। ਭਾਂਜੇ ਸੀ ਕੰਮੇ ਦੇ। ਹਾਂ ਅਖੀਰ ਉਹਨਾਂ ਦਾ ਭਾਈ ਸਿਹਰਾ ਉੱਥੇ ਟੰਗਿਆ ਕਿੱਲੀ ਤੇ। ਉਹ ਕਦੇ ਅਸੀਂ ਇਕਬਾਲ ਦੇ ਪਾ ਲਿਆ ਕਰੀਏ, ਉਹਨੂੰ ਬਾਜ਼ਾਰ 'ਚ ਘੁਮਾ ਲਿਆ ਕਦੇ ਕਿਸੇ ਨੂੰ ਫੇਰ ਅਖੀਰ ਅਸੀਂ ਨਾ ਜਿੱਦਣ ਉਹ ਬਰਾਤ ਕੋ ਸਮਝੌਤਾ ਹੋਇਆ ਪਿੰਡ ਵਾਲੇ ਵਿੱਚ ਰਲੇ, ਉਹਨਾਂ ਨੇ ਰਲ ਕੇ ਨਾ ਉਹਨਾਂ ਨੂੰ ਪਿੱਟ ਲਾਣ ਦੀ ਕੀਤੀ ਵੀ ਯਾਰ ਤੁਸੀਂ ਕੋਈ ਇਨਸਾਨ ਬਣੋ ਤੇ ਤੁਸੀਂ ਹੁਣ ਨਿਕਾਹ ਦਿਓ ਤੇ ਜਾਣ ਆਪਣੇ ਘਰ ਨੂੰ। ਬਾਬਾ ਯਾਰ ਚੰਗਾ ਕਸਮਾਨ ਨਹੀਂ ਰੌਲਾ ਕੀ ਸੀ ਬਾਈ? ਕੋਈ ਵੀ ਰੌਲਾ ਇਹਨਾਂ ਦਾ ਲੜਾਈ ਜ਼ਰੂਰ ਹੁੰਦੀ ਸੀ ਇਹਨਾਂ ਦੇ ਵਿਆਹ। ਰੁੱਸ ਗਏ ਜਦੋਂ ਕੋਈ ਮਾੜੀ ਜੀ ਗੱਲ ਤੇ ਰੁੱਸ ਜਾਣਾ ਯਾਰ, ਗੱਲ ਦਾ ਹੁਣ ਤੇ ਯਾਦ ਵੀ ਨਹੀਂ ਕਿਹੜੀ ਗੱਲ ਪੁੱਛ ਕੇ ਆਏ ਉਹ ਬੁਢਾਪੇ ਸਿਹਰਾ ਲਾ ਆਏ। ਜੋ ਟਾਈਮ ਨਾਲ ਹੀ ਆਏ ਜਿਹੜਾ ਦਿੱਤਾ ਇਹਨਾਂ ਨੇ ਟਾਈਮ। ਮੁੜ ਕੇ ਜੀ ਦੇ ਕੋਈ ਨਹੀਂ ਵਿਆਹ ਹੋਇਆ। ਇਹਦਾ ਭਾਣਜਾ ਸੀ, ਇਹਦਾ ਕੱਦ ਬਹੁਤ ਲੰਮਾ ਸੀ। ਉਹ ਜਿਹੜਾ ਮੁੰਡਾ ਸੀ ਇਹਦੇ ਭਾਣਜਾ ਇਹਦਾ ਅੱਛਾ ਵਿਆਹਣ ਆਇਆ ਸੀ। ਵਿਆਹ ਨਹੀਂ ਸੀ ਆਇਆ ਉਹ ਉਦਾਂ ਹੀ ਨਾਲ ਸੀ। ਨਹੀਂ ਉਹ ਕੰਮੇ ਵਾਲੀ ਵਾਰੀ ਜਿੰਨੀ ਗੱਲ ਪਹਿਲਾਂ ਉਹ ਜਿਹੜਾ ਸੀ ਨਾ ਮੁੱਲਾਂ ਦਾ ਭਾਂਜਾ ਵੀ ਨਹੀਂ ਸੀ, ਮੁੱਲਾਂ ਦਾ ਰਿਸ਼ਤੇਦਾਰ ਸੀ। ਉਹ ਬੜਾ 7 ਫੁੱਟ ਕੱਦ ਸੀ। ਬੜਾ ਕੱਦ ਸੀ ਯਾਰ ਉਹਦਾ, ਉੱਚਾ ਲੰਮਾ ਸੀ। 7.5 ਫੁੱਟ ਕੱਦ ਸੀ ਉਹਦਾ। ਉਹਨਾਂ ਦੇ ਵੀ ਏਦਾਂ ਨਾ ਉਹ ਜਦੋਂ ਪ੍ਰਾਹੁਣੇ ਆਏ ਜੀਜ ਵੀ ਪੁੱਤਰ ਗਿਆ, ਬੜਾ ਕਸਮਾਨ ਪਿਆ। ਫਿਰ ਉਹ ਪਿੰਡ ਵਾਲੇ ਯਾਰ ਫਿਰ ਉਹ ਜੀਜ ਦਾ ਤੇ ਆਪਣੇ ਟੀ ਟੋਪੇ ਦਾ ਬਲਕਿ ਆਲ ਪਾਕਿਸਤਾਨ ਕਹਿੰਦਾ ਸੀ ਮੈਂ ਸਦਨ ਤਹਿਸੀਲ ਟੋਪੇ ਦਾ ਸੀ। ਆਲ ਤਾਂ ਨਾਲ ਗੱਪ ਅੱਛਾ ਇਹ ਵੀ ਗੱਲ ਸੁਣੀ ਵੀ ਜੀ ਜਿਹੜਾ ਆਪਣੇ ਪਿੰਡ ਦਾ ਚੀਫ ਸੀਗਾ ਇਹ ਬੜਾ ਸਫੈਦ ਕੁਝ ਬੜਾ ਮਤਲਬ
ਵੈਲ ਸੂਟਡ ਰਹਿਣ ਹਾਂ, ਵਾਲਾ ਬੰਦਾ ਸੀ, ਬਿਲਕੁਲ, ਕੱਪੜੇ ਬੜਾ ਹਮੇਸ਼ਾ ਸਾਫ਼ ਪਾਏ ਆ, ਜੁੱਤੀ ਕੱਢ ਵੀ ਪੂਰਾ ਪਈ ਆ। ਪਰਸਨੈਲਟਡ ਹੁੰਦਾ ਸੀ ਅੱਛਾ, ਨਾਲ ਜਦੋਂ ਜਾਂਦਾ ਸੀ ਲੰਬੜਦਾਰਾਂ ਦੇ ਤਾਂ ਉਹ ਸਪੈਸ਼ਲ ਦੱਸਣਾ ਪੈਂਦਾ ਸੀ ਵੀ ਇਹ ਝੀਰ ਨਹੀਂ ਤੇ ਇਹਨੂੰ ਲੰਬੜਦਾਰ ਸਮਝ ਲੈਂਦੇ ਸੀ। ਨਹੀਂ, ਉਹ ਨੰਬਰਦਾਰ ਆਪਣੇ ਪਾਲੇ ਤੋਂ ਪਹਿਲਾਂ ਦੱਸ ਦਿੰਦੇ ਸੀ ਵੀ ਹਾਂ। ਇਹ ਸਾਡਾ ਝੀਰ ਆ। ਉਹ ਜਿੱਥੇ ਜਾਂਦਾ ਸੀ 100 ਦੇ ਵਿੱਚੋਂ 90 ਨੂੰ ਪਤਾ ਸੀ ਵੀ ਇਹ ਝੀਰ ਆ। ਆਹ ਪਤਾ ਤਾਂ ਜਾਣਦੇ ਸੀ ਨਾ ਮੋਰੇ ਜਿੱਥੇ ਜਾਂਦਾ ਪਰ ਸੀ। ਇੱਕ ਵਾਰੀ ਲਾਹੌਰ ਜਦੋਂ ਵਿਆਹਣਗੇ ਵਕੀਲ ਇਲਿਆਸ ਨੂੰ, ਉੱਥੇ ਇਹਦੀ ਟੌਰ ਸੀਗੀ, ਨਾਲ ਗੱਡੀ ਹੋਣੇ ਸੀ, ਫਕੀਰ ਹੋਣੇ ਸੀਗੇ ਬਰਾਤੀਏ ਜਿਹੜੇ ਸਿਆਣੇ ਬੰਦੇ ਸੀ। ਇਹ ਸਭ ਨਾਲੋਂ ਚਮਕਦਾ ਹੋਣਾ। ਖੁੰਡਾ ਫੜਿਆ, ਇਹਨੇ ਚਿੱਟਾ ਸੂਟ ਪਾਇਆ, ਪੱਗ ਪਾਈ, ਇਹ ਪੀਰ ਲੱਗਦਾ ਹੋਣਾ ਪੂਰਾ। ਵਾਲ ਪਾਇਆ, ਜੁੱਤੀ ਪਾਈ ਕੱਢ ਲਈ। ਕਾਲੇ ਚਸ਼ਮੇ ਲਾਏ ਤੇ ਸਫੇਦ ਦਾੜੀ ਦਾੜੀ ਨੂੰ ਐ ਚੰਗਾ ਕੰਗਾ ਕਰਕੇ ਰੱਖਦਾ ਸੀ। ਉਹ ਜਦੋਂ ਇਹ ਅੱਗੇ ਬਰਾਤ ਗਈ ਨਾ, ਉਹਨਾਂ ਨੇ ਉਹ ਦੌਰੀਆਂ ਨੂੰ ਕੀ ਪਤਾ ਸੀਗਾ ਓਬੜ ਬੰਦੇ ਸੀਗੇ, ਉਹਨਾਂ ਨੇ ਸਾਰੇ ਫੁੱਲਾਂ ਦੇ ਹਾਰ ਬੁਲਾ ਝੀਲ ਦੇ ਉਹ ਇਹਦੇ ਗੱਲ ਪਾਤੇ ਸਾਰਾ। ਛੋਟੇ ਸੀਗੇ, ਅਸੀਂ ਦੇਖੀਏ ਤੇ ਉਹ ਪਾ ਪੂਗੇ ਤੇ ਜਦੋਂ ਪਿੱਛੇ ਹਟ ਕੇ ਚੀਜ਼ ਇੱਕ ਗੱਲ ਚ ਲਾਵੇ, ਚੌਰੀ ਇੱਕ ਤੂੰ ਲੈ ਲਾ, ਇੱਕ ਗਲੀ ਦੇ ਪਾ ਦੇਵੇ, ਇੱਕ ਉਹਦੇ ਪਾ ਦੇਵੇ, ਏਦਾਂ ਨਾ ਫਿਰ ਉਹਨਾਂ ਨੇ ਕੀਤੀ। ਸਾਰੇ ਫੁੱਲਾਂ ਦੇ ਹੱਥ ਇਹਦੇ ਗੱਲ ਚ ਪੈ ਗਏ। ਮੁੱਲਾ ਜਿਹੜਾ ਸੀ ਨਾ, ਇਹ ਆਮ ਹਾਲਤ ਦੇ ਵਿੱਚ ਵੀ ਚੰਗਾ ਸਾਫ ਸੁਥਰਾ ਰਹਿੰਦਾ ਸੀ, ਬਹੁਤ ਕੱਪੜੇ ਕੁਪੜੇ ਬਹੁਤ ਚੰਗੇ ਮਸ਼ਕ ਤਾਂ ਚੱਕੀ ਨਹੀਂ ਸਾਰੀ ਜ਼ਿੰਦਗੀ ਉਹਨੇ। ਹਾਂ, ਨਹੀਂ ਕੰਮ ਨਹੀਂ ਕੀਤਾ। ਤੇ ਬਾਬਾ ਜੀ ਇਹ ਤੁਹਾਡੇ ਪਿੰਡ ਦਾ ਸੀ ਪਿੱਛੋਂ ਇੰਡੀਆ ਚੋਂ? ਸਾਡੇ ਲੰਬੜਾ ਲੰਬੜ ਦੇ ਪਿੰਡ ਅੱਛਾ, ਲੰਬਰਦਾਰ ਦੇ ਪਿੱਛੇ। ਉਹਦਾ ਪਿੰਡ ਗਦਾਪੁਰ ਸੀ। ਗਦਾਪੁਰ ਸੀ ਨਾ, ਉਹ ਪਰਲੇ ਜਿਹੜੇ ਉਹ ਰਾਣੇ ਆ ਦੂਏ, ਉਹ ਨਸ਼ੀ ਹੁਣੀ, ਉਹ ਵੀ ਉਸ ਪਿੰਡ ਦੇ ਆ। ਤੇ ਉਹ ਸੀੜਿਆਂ ਵਾਲੇ ਵੀ ਇਹਨਾਂ ਦੇ ਨਾਮ ਦੇ ਹੀ ਆ। ਛੇੜੇ ਵਾਲੇ ਦੇ ਨਾਲ ਹੀ ਆ। ਨਹੀਂ, ਉਹ ਤਾਂ ਚਲੋ ਲਹਿਦਾ ਆਬਾਦੀਆਂ ਦੋ ਸੀਆਂ। ਇਹ ਇਹਨਾਂ ਦਾ ਇੱਕੋ ਹੀ ਪਿੰਡ ਉਹਨਾਂ ਸੀ ਦੀ ਇਹਨਾਂ ਦਾ। ਆਬਾਦੀ ਹੋਰ ਸੀ, ਇਹਨਾਂ ਦੀ ਮੈਂ ਦੇਖੇ ਆ ਨਾ। ਬਾਬਾ ਜੀ ਔਰਤਾਂ ਦੇ ਕਹਿੰਦੇ ਬੁੱਢੀਆਂ ਦੇ ਚਲਿੱਤਰ ਬਹੁਤ ਹੁੰਦੇ ਆ, ਇਹ ਕਿੱਦਾਂ ਇਹ ਕਿੱਦਾਂ ਕੋਈ ਸੱਚ ਆ ਕਿ ਐਵੇਂ ਹੀ ਬਣਾਇਆ ਗੱਲ? ਉਹ ਸਾਚੀ ਹੋਣਾ, ਜਿਹੜੀ ਲੋਕ ਬਹੁਤੇ ਬੰਦੇ ਗੱਲ ਕਰਦੇ ਹਾਂ, ਹੋਣ ਉਹ ਸੱਚੀ ਸੱਚ ਮੰਨ ਲੈਣਾ ਚਾਹੀਦਾ। ਨਹੀਂ ਫੇਰ ਵੀ ਕੋਈ ਨਹੀਂ, ਉਹ ਤੇ ਇੰਨੀ ਵਿਚਾਰੀਆਂ ਖਿਦਮਤ ਕਰਦੀਆਂ ਸਾਡੀ, ਇਹ ਉਹ ਫੇਰ ਵੀ ਅਸੀਂ ਉਹਨੂੰ ਚਲਿੱਤਰਾਂ ਦਾ ਨਾਂ ਦੇਈ ਜਾਂਦੇ ਆ, ਉਹਨਾਂ ਸਿਰ ਹਰ ਚੀਜ਼ ਪਾਈ ਮਾਂ ਜਾਂਦੀ। ਵੀ ਉਹੀ ਹੁੰਦੀ ਹੈ, ਧੀ ਵੀ ਆਹੋ। ਉਹੀ ਹੁੰਦੀ ਹੈ, ਭੈਣ ਵੀ ਹੁੰਦੀ ਹੈ। ਜੇ ਉਹ ਚਲਿੱਤਰ ਕਰਦੀ, ਉਹਨੂੰ ਚਲਿੱਤਰਾਂ ਦਾ ਨਾਂ ਦਿੰਦੇ, ਖਿਦਮਤ ਨੂੰ ਕੌਣ ਦਿੰਦਾ ਚਲਿੱਤਰਾਂ ਦਾ ਨਾਂ? ਉਹ ਭਾਈ ਬੰਦਾ ਜਿਹਦੀ ਬੁੱਢੀ ਹੁੰਦਾ ਨਾ, ਉਹਨੂੰ ਤਾਂ ਉਹ ਤਾਂ ਕਹਿੰਦਾ ਨਾ ਇਹ ਸਾਰੀਆਂ ਬੁੱਢੀਆਂ ਚਰਿੱਤਰ ਕਰਦੀਆਂ, ਬੀਵੀ ਵਾਲੀ ਮਾਂ ਹੱਦ ਤੱਕ ਰੱਖਦੇ ਆ, ਨਾ ਧੀਆਂ ਨੂੰ ਕੋਈ ਕਹਿੰਦਾ ਨਾ ਮਾਵਾਂ ਨੂੰ ਕਹਿੰਦਾ। ਲੇਕਿਨ ਉਹ ਹੁੰਦੀਆਂ ਤਾਂ ਸਾਰੇ ਕਹਿੰਦੇ, ਕਿਸੇ ਦੀ ਧੀ ਹੁੰਦੀ, ਕਿਸੇ ਦੀ ਮਾਂ ਹੁੰਦੀ ਆ। ਯਾਰ ਹੁੰਦੀ ਤਾਂ ਔਰਤ ਆ ਨਾ, ਉਹ ਚਾਹੇ ਜਿਸ ਉਹ ਦੀ। ਗੱਲ ਚਰਿੱਤਰ ਦੀ ਫਿਰ ਹੈਗੀ ਆ ਤੇ ਕਹਿੰਦੇ ਆ ਨਾ। ਉਹ ਇੱਕ ਮਸ਼ਹੂਰ ਗੱਲ ਹੈ। ਉਹ ਚਲਿੱਤਰ ਹੁੰਦਾ ਨਾ ਜਿਹੜਾ ਥਾਂ, ਫਿਰ ਭੈਣ ਭਰਾ ਨਾਲ ਚਲਿੱਤਰ ਨਹੀਂ ਕਰ ਸਕਦੀ। ਹਾਂ ਭੈਣ ਭਰਾ ਨਾਲ ਚਲਿੱਤਰ ਨਹੀਂ ਕਰ ਸਕਦੀ, ਜਾਂ ਦਿਓਰ ਨਾ ਕਰੂ, ਜਾਂ ਜੇਠ ਨਾ ਕਰੂ, ਜਾਂ ਆਪਣੇ ਖਸਮ ਨਾ ਕਰੂ। ਅੱਛਾ ਚਲਿੱਤਰ ਸਹੀ। ਚਲਿੱਤਰ ਧੀ ਪਿਓ ਨਾਲ ਨਹੀਂ ਕਰ ਸਕਦੀ। ਕਰ ਸਕਦੀ ਚਲਿੱਤਰ ਪਿਓ ਨੂੰ, ਹੱਥਾਂ ਤੇ ਚਾਲੂਗੀ ਪਿਓ ਨੂੰ ਧੀ। ਸਹੀ ਗੱਲ ਆ। ਪਿਓ ਨੂੰ ਚਾਵੇ ਹੱਥਾਂ ਤੇ, ਉਹ ਧੀ ਆ। ਉਹ ਯਾਰ ਕਾਰੀ ਦੁਨੀਆ ਇੱਧਰ ਕੀ ਨਹੀਂ ਹੁੰਦਾ ਨਾ ਕੁਝ ਹੁੰਦਾ। ਉਹ ਚਲਿੱਤਰ ਹੁੰਦੇ ਆ ਦਿਓਰ ਜੇਠ ਨਾਲ, ਦਿਓਰ ਨੂੰ ਹੱਥਾਂ ਦੇ ਚਾਰਨਾ, ਜੇਠ ਨੂੰ ਗੱਲ ਸੁਣਾਉਣੀ, ਆਦਮੀ ਨੂੰ ਚਲਿੱਤਰ ਸੁਣਾਉਣਾ, ਉਧਰ ਤੇ ਉਧਰ ਲਾਉਣਾ। ਉਹ ਜਿੱਦਾਂ ਤੇ ਲਾਉਣਾ ਕੋਈ ਬੰਦੇ ਨੂੰ ਬਾਦਰ ਬਣਾਉਣਾ ਸਿੱਧਾ। ਉਹ ਇੱਕ ਗੱਲ ਬੜੀ ਮਸ਼ਹੂਰ ਉਹ ਹੈ। ਬੰਦਾ ਸੀ ਨਾ ਕੋਈ, ਉਹ ਬੰਦਾ ਕਹਿਣ ਲੱਗਿਆ ਵੀ ਗੱਲ ਸੁਣ ਜਾ ਰੱਖਿਆ ਆਪਣੀ ਤੀਵੀਂ ਨੂੰ, ਕਹਿਣ ਲੱਗਾ, ਸਾਦਾ ਬੰਦਾ ਸੀ ਉਹ, ਕਹਿਣ ਲੱਗਾ ਵੀ ਤੀਵੀਆਂ ਕਹਿੰਦੇ ਚਲਿੱਤਰ ਬੜੀਆਂ ਸੁਣਾਉਂਦੀਆਂ, ਕਹਿੰਦੇ ਕੋਈ ਚਲਿੱਤਰ ਤੂੰ ਮੈਨੂੰ ਤਾਂ ਦਿਖਾਇਆ ਨਹੀਂ। ਉਹ ਕਹਿਣ ਲੱਗੀ ਵੀ ਤੂੰ ਚਲਿੱਤਰ ਤੋਂ ਭਲਿਆ ਲੋਕਾ ਕੀ ਲੈਣਾ, ਚੰਗੇ ਦਿਨ ਚਲਿੱਤਰਾਂ ਵਿੱਚ ਤੁਰਿਆ ਰਹਿ ਏਦਾਂ ਹੀ। ਤੁਰਿਆ ਰਹਿ। ਕਹਿੰਦਾ ਨਹੀਂ, ਕਿਤੇ ਕੋਈ ਰੰਗ ਦਾ ਭਾਗ ਮੰਨੇ ਸੁਣਾ, ਕੋਈ ਦਿਖਾ ਤਾਂ ਸਹੀ। ਉਹਨੇ ਕਿਹਾ ਅੱਛਾ, ਕਿਤੇ ਆਇਆ ਟਾਈਮ ਤਾਂ ਦੇਖਾਂਗੇ। ਉਹ ਜਹਾਜ਼ ਜੋੜ ਕੇ ਚਲਿਆ ਗਿਆ। ਉਹਨੇ ਕਿਹਾ ਬਾਜ਼ਾਰੋਂ ਮੱਛੀ ਲੈ ਕੇ ਰੱਖੀ ਸੀ, ਹੱਥ ਦੇ ਦੂਸਰੇ ਤੀਸਰੇ ਫੇਰੇ, ਜਿੱਥੇ ਆ ਕੇ ਹੱਥ ਦਾ ਤੀਸਰੇ ਚੌਥਾ ਫੇਰਾ ਉਹਨਾਂ ਤੜਕੇ ਨੂੰ ਮੋਹਰੇ ਜਾ ਕੇ ਬਾਂਹ 'ਚ ਮੱਛੀ ਦੱਬੇ। ਜਿਸ ਵੇਲੇ ਮੱਛੀ ਦੱਬਿਆ ਹੀ ਤਾਂ ਮੁੜ ਕੇ ਆ ਕੇ ਉਹਨੇ ਲਾਇਆ ਹਿਸਾਬ ਵੀ ਉੱਥੇ ਇੱਕ ਗੇੜਾ ਆ ਗਿਆ। ਹੁਣ ਉਹ ਰੋਟੀ ਲੈ ਕੇ, ਲੱਸੀ ਪਾਣੀ ਲੈ ਕੇ ਮਗਰੇ ਚੜ੍ਹ ਗਈ, ਦਬਦਾ ਚਲੇ ਗਈ। ਜਿਸ ਵੇਲੇ ਚਲੇ ਗਏ ਜਦ ਉੱਥੇ ਗੇੜਾ ਆ ਗਿਆ, ਮੱਛੀ ਸੀ ਬੜੀ ਲੰਮੀ, ਛੋਟੇ ਨਿਕਲ ਆਈ। ਉਹ ਨਿਕਲਿਆ ਜੀ। ਉਹਨੇ ਮੱਛੀ ਫੜ ਕੇ ਤਾਂ ਸਾਫੇ ਲਵੇਟ ਕੇ ਝਾੜ ਝੂਟ ਕੇ ਰੱਖ ਲਈ। ਰੋਟੀ ਪਾਣੀ ਖਾਧਾ, ਰੋਟੀ ਪਾਣੀ ਖਾ ਪੀ ਕੇ ਤਾਂ ਕਹਿਣ ਲੱਗਾ ਵੀ ਆਹ ਮੱਛੀ ਬਾਂਹ 'ਚੋਂ ਨਿਕਲੀ ਹੈ। ਉਹ ਕਹਿੰਦੀ ਹੈ ਕਿ ਅੱਛਾ ਮੱਛੀ ਬਾਂਹ 'ਚੋਂ ਨਿਕਲੇਗਾ। ਕਿ ਮੈਂ ਹੁਣ ਲਿਆਉਣਾ, ਫੇਰੇ ਪੂਰੇ ਲਾ ਕੇ ਤਾਂ ਤੂੰ ਲੈ ਚੱਲ ਕੇ ਪਕਾ ਪਕੂ ਸਵਾਰ ਕੇ ਖਾਵਾਂਗੇ ਬਹਿ ਕੇ। ਖਾਵਾਂਗੇ ਬਹਿ ਕੇ। ਉਹਨੇ ਕਿਹਾ ਠੀਕ ਹੈ। ਉਹ ਆਈ, ਉਹਨੇ ਭੁੰਨੀ ਭੰਨੀ ਮੱਛੀ ਭੁੰਨ ਭੰਨ ਖਾ ਪੀ ਕੇ ਆਪਣੇ ਨਿਆਣੇ ਨਿਕਲ ਨੂੰ ਰਜਾ ਕੇ ਹੱਥ ਝਾੜ ਕੇ ਹਾਂਡੀ ਵਿਹਲੀ ਕਰਕੇ ਰੱਖ। ਉਹ ਆਇਆ ਬੜੇ ਚਾਅ ਨਾਲ ਪਿੱਛੋਂ ਵੀ ਮੈਂ ਮੱਛੀ ਖਾਣੀ ਜਾ ਕੇ।
ਉਹ ਕਹਿੰਦਾ ਵੀ ਲਿਆ ਮੱਛੀ। ਉਹ ਕਹਿੰਦੀ ਕਿਹੜੀ ਮੱਛੀ? ਅਗੇ ਜਿਹੜੀ ਮੈਨੂੰ ਬਾਹਰ ਨਾਨ ਚੋਂ ਲੱਭੀ ਸੀ ਉਹ ਲਿਆ ਕੇ ਤੂੰ ਪਕਾ ਨਹੀਂ ਦਿੱਤੀ। ਉਹਨੇ ਰੌਲਾ ਪਾਤਾ, ਕਹਿੰਦੀ ਮੇਰਾ ਬੰਦਾ ਸਦਾਈ ਹੋ ਗਿਆ, ਮੇਰਾ ਬੰਦਾ ਪਾਗਲ ਹੋ ਗਿਆ, ਇਕੱਠੇ ਹੋ ਗਿਆ ਸਾਰੀ ਦੁਨੀਆ ਆਲੇ ਦਾਲੇ ਚਾਰ ਚਵੇਰੇ ਇਕੱਠੇ। ਉਹ ਕਹਿੰਦਾ ਮੈਂ ਬਾਹਰ ਚੋਂ ਮੱਛੀ ਇਹਨੂੰ ਦਿੱਤੀ ਇਹਨੇ। ਉਹ ਕਹਿੰਦੇ ਬਾਹਰਾਂ 'ਚ ਵੀ ਮੱਛੀਆਂ ਹੁੰਦੀਆਂ। ਉਹ ਲੋਕਾਂ ਨੇ ਪਾਗਲ ਸਮਝਿਆ। ਲੋਕਾਂ ਦੇ ਪਾਗਲ ਕਿ ਉਹ ਤਾਂ ਸੱਚ ਬੋਲਦਾ ਸੀ। ਲੋਕਾਂ ਚਲਿੱਤਰ ਚੱਲਿਆ ਸੀ ਉਹ ਚਲਿੱਤਰ ਉਹਨੇ ਉਹ ਛਤਰਾ ਫੇਰ ਕੇ ਸਿੱਧਾ ਕੀਤਾ, ਸਿੱਧਾ ਕਰ ਕੇ ਤੇ ਜਿਸ ਵੇਲੇ ਪਿਆ ਨੇੜੇ ਗਿਆ ਉਹਦੇ ਕੰਨ 'ਚ ਹੋ ਕੇ ਕਹਿੰਦੀ ਵੀ ਕੁਛ ਹੋਰ ਵੀ ਸੁਣਾਵਾਂ, ਕਹਿੰਦੀ ਕਿ ਕਾਫੀ ਹੈ। ਚਲਿੱਤਰੀ ਜਿਹਾ ਕਹਿੰਦੀ ਰੱਬ ਦਾ ਨਾਮ ਮੰਨ ਮੇਰੀ ਜਾਨ ਜਾਓ, ਕਹਿੰਦੀ ਲੋਕੋ ਹਟ ਜਾਓ। ਮੱਛੀ ਦਾ ਟੋਟਾ ਲਿਆਂਦਾ, ਉਹਨੇ ਕਿਹਾ ਵੀ ਠੀਕ ਆ, ਕਹਿੰਦਾ ਸੀ ਮੈਨੂੰ ਚਲਿੱਤਰੀ ਮੈਂ ਦੱਬ ਕੇ ਆਈ ਸੀ, ਇਹ ਵੀ ਸੱਚਾ, ਮੈਂ ਵੀ ਸੱਚੀ ਆ, ਤੁਸੀਂ ਵੀ ਸੱਚੇ, ਸਾਰੇ ਹੀ ਸੱਚੇ ਆ। ਇਹ ਚਲਿੱਤਰੀ ਚੱਲੀ ਆ।